ਇਹ ਹਾਲ 2018 ਚ ਬਣਿਆ। 2018 ਹਾਂ, ਪੀਟੀਆਈ ਦੇ ਦੌਰ ਦੇ ਵਿੱਚ ਸਾਨੂੰ ਇਹਦੀ ਅੱਛਾ 4,96,000 ਰੁਪਏ ਗ੍ਰਾਂਟ ਮਿਲੀ। ਇਹ ਜਗ੍ਹਾ ਜਿਹੜੀ ਸੀ ਇਹ ਤੁਸੀਂ ਪਹਿਲੇ ਇਹ ਦੀ ਜਗ੍ਹਾ ਅਸੀਂ ਆਪ ਖਰੀਦੀ ਆਪਣੀ ਜੇਬ ਤੋਂ ਪਹਿਲੇ? ਰਜਿਸਟਰੀ, ਹਾਂ, ਸਾਡੇ ਆਪਣੀ ਨਾਮ ਹੈ। ਹਲਕੀ ਫੁਲਕੀ ਚਾਰ ਦੀਵਾਰੀ ਸੀ, ਫਿਰ ਇਹ ਸਾਨੂੰ ਚਾਰ ਦੀਵਾਰੀ ਵੀ ਮਿਲੀ, ਇਹ ਹਾਲ ਵੀ ਮਿਲਿਆ। ਇਹਦੇ ਨਾਲ ਸਾਹਮਣੇ ਉਹ ਸਰਵਿਸ ਹਾਲ ਹੈ, ਉਹਦੇ ਨਾਲ ਉਹ ਗੱਡੀਆਂ ਖੜਾਉਣ ਵਾਸਤੇ ਪਾਰਕਿੰਗ ਹੈਗੀ ਹੈ। ਅੱਛਾ, ਪਿੱਛੇ ਸਾਨੂੰ ਜਗ੍ਹਾ ਹੋਰ ਹੈਗੀ ਹੈ ਜਿੱਥੇ ਦੇਗਾ ਵਗੈਰਾ ਲੰਗਰ ਸ਼ੰਗਰ ਪਕਦਾ ਹੈ। ਇਹ ਜਿਹੜਾ ਹਾਲ ਹੈ, ਜਿਹੜਾ ਮੰਦਿਰ ਦਾ ਹਾਲ ਆ, ਇਹਦੇ ਵਾਸਤੇ ਜਗ੍ਹਾ ਤੇ ਇਹਨਾਂ ਨੇ ਆਪ ਲਈ ਹੋਈ ਸੀ ਪਹਿਲੇ, ਜਿਹੜੀ ਇੱਥੇ ਸਨਾਤਨ ਧਰਮ ਸੇਵਕ ਸਭਾ ਕਮੇਟੀ ਮੌਜੂਦ ਆ ਉਹਨਾਂ ਨੇ, ਪਰ ਜਿਹੜਾ ਇਹਦੇ ਲਈ ਗ੍ਰਾਂਟ ਆ ਉਹ ਪੰਜਾਬ ਹੁਕੂਮਤ ਵੱਲੋਂ ਦਿੱਤੀ ਗਈ ਸੀ। ਜੀ। ਔਰ ਇਹ ਮੈਂ ਜਿਹੜਾ ਕਹਿੰਦਾ ਹੁੰਨਾ ਕਿ ਪਾਕਿਸਤਾਨ ਦੇ ਵਿੱਚ ਕੋਈ ਫਰਕ ਨਹੀਂ ਹੈ ਕਿ ਕੌਣ ਕਿਹੜੇ ਮਜ਼ਹਬ ਨਾਲ ਤਲਕ ਰੱਖਦਾ, ਸਾਰਿਆਂ ਲਈ ਬਰਾਬਰ ਦੇ ਉੱਤੇ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਔਰ ਏਡੀ ਵੱਡੀ ਯਾਨੀ ਕਿ 5 ਕਰੋੜ ਦੀ ਗ੍ਰਾਂਟ ਦੇ ਨਾਲ ਅੱਜ ਵੀ ਨਹੀਂ, ਇਹ 5 ਸਾਲ ਨਹੀਂ 8 ਸਾਲ ਪਹਿਲੇ, ਜੀ 8-9 ਸਾਲ ਪਹਿਲੇ ਬਣਵਾਇਆ ਗਿਆ। ਬੇਲੀਓ ਮੈਂ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਮੌਜੂਦ ਹਾਂ ਕ੍ਰਿਸ਼ਨਾ ਮੰਦਿਰ ਸਾਦਕਾਬਾਦ 'ਚ। ਕ੍ਰਿਸ਼ਨਾ ਮੰਦਿਰ ਦਾ ਜਿਹੜਾ ਹਾਲ ਹੈ ਇਹ 120 ਮਰਲੇ ਦੇ ਵਿੱਚ ਹੈ, ਸਿਰਫ ਹਾਲ, ਬਾਕੀ ਜਿਹੜਾ ਵਾ ਉਹ ਵੱਖਰਾ ਸਾਰਾ। ਤੇ ਜਿਹੜੇ ਇੱਥੇ ਮੰਦਿਰ ਦੇ ਨਿਗਰਾਨ ਆ ਉਹ ਮੇਰੇ ਨਾਲ ਮੌਜੂਦ ਆ, ਉਹਨਾਂ ਕੋਲੋਂ ਅਸੀਂ ਜਾਣਦੇ ਆ। ਜੀ ਕੀ ਹਾਲ ਚਾਲ ਹੈ ਤੁਹਾਡਾ? ਦੁਆ ਜੀ। ਕੀ ਨਾਂ ਤੁਹਾਡਾ? ਸੰਗਰਾਮ ਦਾਸ। ਅੱਛਾ ਸੰਗਰਾਮ ਜੀ, ਇਹ ਦੱਸੋ ਇਹ ਹਾਲ ਜਿਹੜਾ ਵਾ ਜੀ ਏਡਾ ਵੱਡਾ ਕੋਈ ਹੋਰ ਹਾਲ ਵੀ ਹੈ ਪਾਕਿਸਤਾਨ ਕਿਸੇ ਮੰਦਿਰ ਦਾ? ਤਕਰੀਬਨ ਪੰਜਾਬ ਏਰੀਏ ਦੇ ਵਿੱਚ ਜਾਂ ਤਾਂ ਨਾਨਕਾਣਾ ਸਾਹਿਬ ਹੈ ਜਾਂ ਇੱਥੇ ਹੈ। ਅੱਛਾ ਜੀ ਨਹੀਂ, ਨਨਕਾਣਾ ਸਾਹਿਬ ਵੀ ਕੋਈ ਕੱਲਾ ਹਾਲ ਤੇ ਏਡਾ ਨਹੀਂ ਹੈ, ਉਹ ਛੋਟੇ ਉੱਥੇ ਡਿਫਰੈਂਟ ਹੈਗੇ ਆ। ਜੀ ਅੱਛਾ, ਇਸ ਸਾਈਜ਼ ਦਾ ਹਾਲ ਕੋਈ ਹੋਰ ਕਿਤੇ ਹੋਰ ਫਿਲਹਾਲ ਨਹੀਂ ਨਜ਼ਰ? ਅੱਛਾ, ਪੰਜਾਬ 'ਚ ਪੰਜਾਬ ਤੇ ਸਿੰਧ ਦੇ ਵਿੱਚ? ਸਿੰਧ ਸ਼ਾਇਦ ਹੁਣ ਫਿਲਹਾਲ ਸਾਡੀ ਨਜ਼ਰ 'ਚ ਨਹੀਂ ਹੈ। ਅੱਛਾ, ਵੈਸੇ ਹੈ ਨਹੀਂ, ਮੇਰੇ ਵੀ ਮੈਨੂੰ ਵੀ ਹਾਲ ਤੇ ਏਡਾ ਹਾਲ ਨਹੀਂ ਪਤਾ ਲੱਗਿਆ, ਕਿਉਂਕਿ ਇਹ ਇਸ ਸਾਈਜ਼ ਦਾ ਹਾਲ ਆ ਕਿ ਇੱਥੇ ਸਾਡੇ ਕਿਸੇ ਹੋਰ ਵੀ ਮਜ਼ਹਬ ਦੀ ਇਬਾਦਤਗਾਹ ਦਾ ਏਡੇ ਵੱਡੇ ਹਾਲ ਨਹੀਂ ਮੌਜੂਦ। ਔਰ ਸਪੈਸ਼ਲੀ ਜਿਹੜਾ ਸਨਾਤਨ ਧਰਮ ਦਾ, ਹਿੰਦੂ ਧਰਮ ਦਾ ਤੇ ਹੈ ਹੀ ਨਹੀਂ। ਜੀ ਤੇ ਅੱਛਾ, ਇਹ ਹਾਲ ਕਦੋਂ ਬਣਿਆ ਸੀ? ਇਹ ਹਾਲ 2018 ਚ ਬਣਿਆ। 2018? ਹਾਂ, ਪੀਟੀਆਈ ਦੇ ਦੌਰ ਦੇ ਵਿੱਚ ਸਾਨੂੰ ਇਹਦੀ ਅੱਛਾ 4,96,000 ਰੁਪਏ ਗ੍ਰਾਂਟ ਮਿਲੀ। ਕਰੋੜ ਗ੍ਰਾਂਟ? 4 ਕਰੋੜ 96 ਲੱਖ ਰੁਪਏ ਦੀ ਗ੍ਰਾਂਟ। ਅੱਛਾ ਜੀ ਇਹ ਜਗ੍ਹਾ ਜਿਹੜੀ ਸੀ ਇਹ ਤੁਸੀਂ ਪਹਿਲੇ ਇਹ ਜਗ੍ਹਾ ਅਸੀਂ ਆਪ ਖਰੀਦੀ ਆਪਣੀ ਜੇਬ ਤੋਂ ਪਹਿਲੇ? ਹਾਂ, ਸਾਡੇ ਆਪਣੀ ਨਾਮ ਹੈਗੀ। ਨਹੀਂ, ਪਹਿਲੇ ਖਰੀਦੀ ਸੀ ਕਿ ਉਸ ਮੌਕੇ ਤੇ? ਨਹੀਂ, ਪਹਿਲੇ ਖਰੀਦੀ ਹੋਈ ਸੀ, ਜਗ੍ਹਾ ਸੀ ਸਾਡੇ ਕੋਲ। ਠੀਕ ਹੈ, ਥੋੜੀ ਕਰ ਲੈ ਲਈ ਸੀ ਜਗ੍ਹਾ। ਫਿਰ ਜਗ੍ਹਾ ਐਵੇਂ ਪੱਧਰ ਸੀ, ਹਲਕੀ ਫੁਲਕੀ ਚਾਰ ਦੀਵਾਰੀ ਸੀ, ਫਿਰ ਇਹ ਸਾਨੂੰ ਚਾਰ ਦੀਵਾਰੀ ਵੀ ਮਿਲੀ, ਇਹ ਹਾਲ ਵੀ ਮਿਲਿਆ। ਇਹਦੇ ਨਾਲ ਸਾਹਮਣੇ ਉਹ ਸਰਵਿਸ ਹਾਲ ਹੈ, ਉਹਦੇ ਨਾਲ ਉਹ ਗੱਡੀਆਂ ਖੜਾਉਣ ਵਾਸਤੇ ਪਾਰਕਿੰਗ ਹੈਗੀ ਹੈ। ਅੱਛਾ, ਪਿੱਛੇ ਸਾਨੂੰ ਜਗ੍ਹਾ ਹੋਰ ਹੈਗੀ ਹੈ ਜਿੱਥੇ ਦੇਗਾ ਵਗੈਰਾ ਲੰਗਰ ਸ਼ੰਗਰ ਪਕਦਾ ਹੈ। ਜਨਮ ਅਸ਼ਟਮੀ ਦੇ ਵਿੱਚ ਤਕਰੀਬਨ 50 ਤੋਂ 60,000 ਲੋਕ ਇੱਥੇ ਸ਼ਾਮਲ ਹੁੰਦੇ ਨੇ। ਅਗਸਤ ਦੇ ਮਹੀਨੇ ਚ ਹਮੇਸ਼ਾ ਜਨਮ ਅਸ਼ਟਮੀ। ਜੀ ਠੀਕ ਹੈ। ਜਦੋਂ ਪ੍ਰੋਗਰਾਮ ਹੁੰਦਾ ਸੀ ਨਾ, ਤੰਬੂ ਕਨਾਤਾ ਲਾ ਕੇ ਹੁੰਦਾ ਸੀ। ਅੱਛਾ, ਹਾਲ ਬਣ ਗਿਆ, ਇਹਦੇ ਵਿੱਚ ਪ੍ਰੋਗਰਾਮ ਵਗੈਰਾ ਹੁੰਦਾ। ਅੱਛਾ, ਪਹਿਲੇ ਇੱਥੇ ਤੰਬੂ ਕਨਾਤਾ? ਹਾਂ ਜੀ ਤੇ ਹੁਣ ਯਾਨੀ ਸਾਰੇ ਲੋਕ ਜਿਹੜੇ ਇਹਦੇ ਵਿੱਚ ਆ ਜਾਂਦੇ? ਇਹਦੇ ਆ ਜਾਂਦੇ। ਅੱਛਾ, ਤੰਬੂ ਕਨਾਤਾ ਨਾ ਤੇ ਬਾਬਾ ਵੱਡਾ, ਤੁਹਾਨੂੰ ਇੱਥੇ ਪੰਡਾਲ ਬਣਾਉਣਾ ਪੈਂਦਾ ਹੋਵੇਗਾ? ਹਾਂ, ਪ੍ਰੋਗਰਾਮ ਦੇ ਵਿੱਚ ਬਾਹਰ ਹੀ ਹਾਲ, ਇੱਥੇ ਲੇਡੀਜ਼ ਹੁੰਦੀ ਹੈ ਤਕਰੀਬਨ, ਬਾਹਰਲੇ ਪਾਸੇ ਜਿਹੜਾ ਪੰਡਾਲ ਹੈ ਨਾ ਉੱਥੇ ਹੁੰਦਾ ਬਾਹਰ। ਅੱਛਾ, ਗਰਮੀ ਦੇ ਵਿੱਚ ਪ੍ਰੋਗਰਾਮ ਬਾਹਰ ਹੀ ਹੁੰਦਾ ਸਾਡਾ। ਤੇ ਆ ਦੇਖੋ ਜੀ ਕਿ ਇਹ ਬੜੀ ਅਹਿਮ ਗੱਲ ਆ ਕਿ ਇਹ ਜਿਹੜਾ ਹਾਲ ਹੈ, ਜਿਹੜਾ ਮੰਦਿਰ ਦਾ ਹਾਲ ਆ, ਇਹਦੇ ਵਾਸਤੇ ਜਗ੍ਹਾ ਤੇ ਇਹਨਾਂ ਨੇ ਆਪ ਲਈ ਹੋਈ ਸੀ ਪਹਿਲੇ, ਜਿਹੜੀ ਇੱਥੇ ਸਨਾਤਨ ਧਰਮ ਸੇਵਕ ਸਭਾ ਕਮੇਟੀ ਮੌਜੂਦ ਆ ਉਹਨਾਂ ਨੇ, ਪਰ ਜਿਹੜਾ ਇਹਦੇ ਲਈ ਗ੍ਰਾਂਟ ਆ ਉਹ ਪੰਜਾਬ ਹੁਕੂਮਤ ਵੱਲੋਂ ਦਿੱਤੀ ਗਈ ਸੀ। ਔਰ ਇਹ ਮੈਂ ਜਿਹੜਾ ਕਹਿੰਦਾ ਹੁੰਨਾ ਕਿ ਪਾਕਿਸਤਾਨ ਦੇ ਵਿੱਚ ਕੋਈ ਫਰਕ ਨਹੀਂ ਹੈ ਕਿ ਕੌਣ ਕਿਹੜੇ ਮਜ਼ਹਬ ਨਾਲ ਤਲਕ ਰੱਖਦਾ, ਸਾਰਿਆਂ ਲਈ ਬਰਾਬਰ ਦੇ ਉੱਤੇ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਔਰ ਏਡੀ ਵੱਡੀ ਯਾਨੀ ਕਿ 5 ਕਰੋੜ ਦੀ ਗ੍ਰਾਂਟ ਦੇ ਨਾਲ ਅੱਜ ਵੀ ਨਹੀਂ, ਇਹ 5 ਸਾਲ ਨਹੀਂ 8 ਸਾਲ ਪਹਿਲੇ, 8-9 ਸਾਲ ਪਹਿਲੇ ਬਣਵਾਇਆ ਗਿਆ। ਤੇ ਐਵੇਂ ਦੇ ਜਿਹੜੇ ਮਾਮਲਾਤ, ਇਹ ਪਾਕਿਸਤਾਨ ਦਾ ਉਹ ਚਿਹਰਾ ਵਾ, ਪਾਕਿਸਤਾਨ ਦਾ ਉਹ ਖੂਬਸੂਰਤ ਚਿਹਰਾ ਜਿਹੜਾ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਕਿ ਪਾਕਿਸਤਾਨ ਦੇ ਵਿੱਚ ਸਾਰਿਆਂ ਦੇ ਲਈ ਬਰਾਬਰੀ ਦੇ ਮੌਕੇ ਮੌਜੂਦ ਆ, ਹਕੂਮਤ ਵੱਲੋਂ ਸਾਰਿਆਂ ਨੂੰ ਬਰਾਬਰ ਟਰੀਟ ਕੀਤਾ ਜਾਂਦਾ।